अस्सलाम वालेकुम सत श्री अकाल जी। उम्मीद करना कि सारे ठीक हो ते अच्छा जी माशाल्लाह एक और स्टूडेंट पास होए ने चौधरी मोहम्मद इफ्तिखारुल हक भाई ने जीरो गलती हुई इन्हां दी और इन्हां अपनी थ्योरी पास की तुहानू बहुत बहुत मुबारक होवे। और बाकी नवे स्टूडेंट वास्ते ਜਿਹੜੇ स्टूडेंट पहली दफ़ा वीडियो वेख रहे ने उन्हां वास्ते कि इस चैनल ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ ਸਾਰੇ ਦਾ ਸਾਰਾ ਫ੍ਰੀ ਹੈ ਤੁਹਾਡੀ ਤਿਆਰੀ ਇਹ ਤੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਵਿੱਚ ਤੇ ਅਗਰ ਤੁਹਾਡੇ ਕੋਲ ਆਈਫੋਨ ਹੈ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਬਾਕੀ ਜੀ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਨੇ ਜਾਂ ਜਿਹੜੇ ਇਹ ਸੋਚ ਰਹੇ ਨੇ ਕਿ ਅਸੀਂ ਐਗਜ਼ਾਮੇ ਦੇਣਾ ਚਾਹੀਦਾ ਸਾਨੂੰ, ਅਗਰ ਉਹਨਾਂ ਦੀਆਂ ਗਲਤੀਆਂ 4 ਤੋਂ 5 ਹੋ ਰਹੀਆਂ ਨੇ ਤੇ ਫਿਰ ਤੁਹਾਨੂੰ ਐਗਜ਼ਾਮੇ ਦੀ ਡੇਟ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ। ਅੱਗੇ ਬਾਕੀ ਡਿਪੈਂਡ ਇਹ ਵੀ ਕਰਦਾ ਹੈ ਕਿ ਤੁਹਾਡੇ ਜਿਹੜੇ ਪ੍ਰੋਵਿੰਸ ਵਿੱਚ ਹੈ ਉਹ ਉੱਥੇ ਕਿੰਨੀ ਦੇਰ ਬਾਅਦ ਹੈ ਜਿਹੜਾ ਐਗਜ਼ਾਮੇ ਦੀ ਡੇਟ ਦਿੰਦੇ ਨੇ, ਮਹੀਨਾ ਟਾਈਮ ਦਿੰਦੇ ਨੇ, 2 ਹਫ਼ਤੇ ਦਿੰਦੇ ਨੇ ਜਾਂ 2 ਮਹੀਨੇ ਦਿੰਦੇ ਨੇ, ਇਸ ਚੀਜ਼ 'ਤੇ ਵੀ ਡਿਪੈਂਡ ਕਰਦਾ ਹੈ। ਠੀਕ ਹੈ, ਬਾਕੀ ਲੇਕਿਨ ਨਾਰਮਲੀ ਇਹ ਹੀ ਹੈ ਅਗਰ ਤੁਹਾਡੀਆਂ ਗਲਤੀਆਂ 4 5 ਜਾਂ 6 ਵੀ ਹੋ ਰਹੀਆਂ ਨੇ, ਤੁਹਾਡੇ ਕੋਲ ਟਾਈਮ ਹੁੰਦਾ ਪੜ੍ਹਨੇ ਦਾ, ਫਿਰ ਵੀ ਤੁਸੀਂ ਡੇਟ ਲੈ ਸਕਦੇ ਹੋ। ਠੀਕ ਹੈ, ਤੇ ਗਲਤੀਆਂ ਘਟਾਉਣੇ ਦਾ ਇਹੀ ਤਰੀਕਾ ਹੈ, ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ ਤੇ ਐਗਜ਼ਾਮੇ ਜਿਹੜੇ ਦਿੰਦੇ ਹੋ ਜਾਂ ਸਿੱਕੇ ਕਰਦੇ ਹੋ ਉਹਨੇ ਚੈਪਟਰ ਵਿੱਚੋਂ ਕਰਨਾ ਹੈ ਜਿੰਨੇ ਚੈਪਟਰ ਤੁਸੀਂ ਪੜ੍ਹੇ ਨੇ। ਠੀਕ ਹੈ, ਤੇ ਚਲੋ ਜੀ ਜਲਦੀ ਨਾਲ ਸਵਾਲ ਵੇਖਨੇ ਆ। Un autoveicolo per poter circolare ਕਹਿੰਦਾ ਗੱਡੀ ਚਲਾਣੇ ਦੇ ਲਈ deve essere munito ਕਹਿੰਦਾ ਲਾਜ਼ਮੀ ਮੌਜੂਦ ਹੋਣਾ ਚਾਹੀਦਾ ਹੈ del segnale mobile di pericolo, ਮਤਲਬ ਹੈ ਟ੍ਰਾਇੰਗਲ ਨਿਸ਼ਾਨ ਇੱਕ ਬ੍ਰੈਕਟ ਵਿੱਚ ਦੱਸ ਦਿੱਤਾ ਵੀ ਟ੍ਰਾਇੰਗਲ ਨਿਸ਼ਾਨ ਲਾਜ਼ਮੀ ਮੌਜੂਦ ਹੋਣਾ ਚਾਹੀਦਾ ਹੈ। ਵੇਰੋ ਜੀ, ਅੱਛਾ ਜੀ ਇਹਦਾ ਤ੍ਰਿਆਂਗਲ ਆ ਗਿਆ ਬ੍ਰੈਕਟ ਦੇ ਵਿੱਚ ਆਵੇ ਫਾਲਸ ਹੋਏ, ਸੌਰੀ ਵੇਰ ਹੋਏ, ਤੇ ਬ੍ਰੈਕਟ ਤੋਂ ਬਾਹਰ ਆਵੇ ਤੇ ਫਾਲਸ ਹੋਏ। ਦੂਸਰਾ, quando assicurazione per la responsabilità civile auto ਜਦੋਂ ਕਹਿੰਦਾ ਇੰਸ਼ੋਰੈਂਸ ਇਹ scaduta ਦੀ validità scaduta ਹੋਈ ਹੈ, ਖਤਮ ਹੋਈ ਹੈ, si può incorrere nella confisca del veicolo ਕਹਿੰਦਾ ਗੱਡੀ ਜਿਹੜੀ confisca ਹੋ ਸਕਦੀ, ਮਤਲਬ ਤੁਹਾਡੀ ਗੱਡੀ ਬੰਦ ਹੋ ਸਕਦੀ। ਵੇਰੋ ਜੀ ਅਗਰ ਤੁਸੀਂ ਇੰਸ਼ੋਰੈਂਸ ਤੁਹਾਡੀ ਖਤਮ ਹੋ ਗਈ ਹੈ ਫਿਰ ਵੀ ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਡੀ ਗੱਡੀ ਬੰਦ ਕਰ ਸਕਦੇ ਨੇ। ਤੀਸਰਾ, il segnale raffigurato è ਨਿਸ਼ਾਨ ਦਿਖਾਇਆ ਗਿਆ, ਇਹ un segnale di pericolo ਕਹਿੰਦਾ ਨਿਸ਼ਾਨ ਹੈ ਖਤਰੇ ਦਾ। ਵੇਰੋ 4 ਨੰਬਰ, il segnale raffigurato è ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ la fine del divieto di sorpasso ਬਈ ਓਵਰਟੇਕ ਦੀ ਪਾਬੰਦੀ ਖਤਮ ਹੋ ਗਈ ਹੈ per veicoli merci ਸਮਾਨ ਵਾਲੀਆਂ ਗੱਡੀਆਂ ਵਾਸਤੇ di massa pieno carico superiore a 3 tonnellate ਜਿਨ੍ਹਾਂ ਦਾ ਵਜ਼ਨ 3 ਟਨ ਤੋਂ 3.5 ਟਨ ਤੋਂ ਜ਼ਿਆਦਾ ਸੀ। ਵੇਰੋ ਜੀ ਕਿਉਂਕਿ ਵੇਖੋ ਇੱਧਰ ਨਿਸ਼ਾਨੇ ਦੱਸ ਰਿਹਾ। 5 ਨੰਬਰ, la segnaletica rappresentata in figura ਵਾਲਾ ਨਿਸ਼ਾਨ ਤਸਵੀਰ ਦਿਖਾਇਆ ਗਿਆ delimita ਇਹ ਹੱਦਬੰਦੀ ਦੱਸ ਰਿਹਾ un parcheggio di autobus in servizio pubblico ਜਿਹੀਆਂ ਵੀ ਇੱਕ ਬੱਸ ਦੀ ਪਾਰਕਿੰਗ ਹੈ। ਫਾਲਸੋ 6 ਨੰਬਰ, ਅੱਛਾ ਜੀ ਇਹ ਵੀ ਪਨੇਲੋ ਕਿਧਰੇ ਨਾ ਕਿਧਰੇ ਐਗਜ਼ਾਮੇ 'ਚ ਆ ਜਾਂਦੀ ਹੈ, ਇਸ ਵਾਸਤੇ ਇਸ ਪਨੇਲੋ ਨਾਲ ਜਿਹੜਾ ਪੇਜ ਹੈ ਉਹ ਵੀ ਆਪਣਾ ਕਲੀਅਰ ਕਰ ਲੈਣਾ। il pannello integrativo in figura di pannello ਤਸਵੀਰ ਦੇ ਵਿੱਚ posto ਲੱਗੀ ਇਹ ਮੌਜੂਦ ਹੈ sotto il segnale divieto di sosta, divieto di sosta ਵਾਲੇ ਨਿਸ਼ਾਨ ਦੇ ਥੱਲੇ ਕਹਿੰਦਾ ਮੌਜੂਦ ਹੈ indica ਤੇ ਦੱਸ ਰਹੀ ਹੈ che la sosta è vietata ve sosta ਮਨਾ ਵੇ solo in determinate ore, ਸਿਰਫ ਕੁਝ ਖਾਸ ਘੰਟੇ dei giorni indicati ਜਿਹੜੇ ਦਿਨ ਦੱਸੇ ਗਏ ਨੇ ਉਹਨਾਂ ਤੇ। ਵੇਰੋ ਜੀ ਜਿਹੜੇ ਦਿਨ ਦੱਸੇ ਗਏ ਨੇ ਜਿਹੜਾ ਟਾਈਮ ਦੱਸਿਆ ਗਿਆ ਸਿਰਫ ਇਸ ਟਾਈਮ ਦੇ ਵਿੱਚ ਔਰ ਇਹਨਾਂ ਦਿਨਾਂ ਦੇ ਵਿੱਚ ਸੋਸਤਾ ਮਨਾ ਵਾਲਾ ਮਤਲਬ ਸੋਸਤੇ ਦੀ ਪਾਬੰਦੀ ਹੋਵੇ ਦੀ। 7 ਨੰਬਰ, il carico deve essere segnalato ਕਹਿੰਦਾ ਜਿਹੜਾ ਸਮਾਨ ਹੈ ਉਹਨੂੰ segnalato ਕਰਨਾ, ਉਹਦੀ ਨਿਸ਼ਾਨਦੀ ਕਰਨੀ ਹੈ di giorno ਦਿਨ ਨੂੰ con un pano rosso ਇੱਕ ਲਾਲ ਕੱਪੜੇ ਦੇ ਨਾਲ se sporge della parte posteriore ਅਗਰ ਪਿੱਛੇ ਸਮਾਨ ਵਧਿਆ। ਫਾਲਤੂ ਜੀ ਪਾਨੋ ਕੱਪੜੇ ਨਾਲ ਨਹੀਂ, ਇੱਕੋ ਖਾਸ ਪਨੇਲ ਹੁੰਦੀ ਹੈ। 8 ਨੰਬਰ, durante la sosta ਕਹਿੰਦਾ sosta ਦੇ ਦੌਰਾਨ nelle strade a forte pendenza ਉਹ ਸੜਕ ਦੇ ਉੱਤੇ ਜਿੱਥੇ forte pendenza ਮਤਲਬ ਜ਼ਿਆਦਾ ਉਤਰਾਈ ਚੜਾਈ ਹੋਵੇ è opportuno che il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਵੇ azioni il freno di stazionamento handbrake ਲਾਵੇ inserisca il riparto più basso del cambio di velocità ਤੇ ਛੋਟਾ ਗੇਅਰ ਲਾ ਦੇਵੇ e lasci il veicolo ਤੇ ਗੱਡੀ ਨੂੰ ਛੱਡੇ con le ruote strizzate steering ਘੁਮਾ ਕੇ verso il marciapiede ਫੁੱਟਪਾਥ ਦੀ ਤਰਫ। ਵੇਰੋ ਜੀ ਅਗਰ ਢਲਾਨ ਵਾਲੀ ਸੜਕ ਹੈ
ਤੇ ਉੱਥੇ ਤੁਸੀਂ ਗੱਡੀ ਸੋਚ ਤੇ ਲਾਣੀ ਹੈ, ਪਾਰਕਿੰਗ ਲਾਣੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ? ਪਹਿਲੇ ਨੰਬਰ ਤੇ ਹੈਂਡ ਬ੍ਰੇਕ ਲਾਵੋ, ਫਿਰ ਗੇਅਰ ਲਾ ਕੇ ਗੱਡੀ ਛੋਟਾ ਗੇਅਰ ਲਾਵੋ, ਪਹਿਲਾ ਗੇਅਰ ਲਾ ਦਿਓ, ਰਿਵਰਸ ਗੇਅਰ ਲਾ ਦਿਓ, ਔਰ ਟਾਇਰ ਜਿਹੜੇ ਨੇ ਫੁੱਟਪਾਥ ਦੀ ਤਰਫ ਘੁਮਾ ਦਿਓ ਵੀ ਅਗਰ ਗੱਡੀ ਢਲਾਣ ਦੀ ਵਜ੍ਹਾ ਤੋਂ ਰਿੜੇ ਵੀ ਤੇ ਫਿਰ ਵੀ ਗੱਡੀ ਜਾ ਕੇ ਫੁੱਟਪਾਥ ਨਾਲ ਲੱਗ ਕੇ ਰੁਕ ਜਾਵੇ। ਠੀਕ ਹੈ। 9 ਨੰਬਰ, sono previste sanzioni, ਕਹਿੰਦਾ ਉਹਨੂੰ ਜੁਰਮਾਨਾ ਕੀਤਾ ਜਾਵੇਗਾ per chi pure facendo uso della cintura di sicurezza, ਜਿਹੜਾ ਬੈਲਟ ਦੇ ਇਸਤੇਮਾਲ ਵਿੱਚ ਕਰਦਾ ਹੈ, ਨੇ alteri changing ਤਬਦੀਲੀ ostacoli ਜਾਂ ਰੁਕਾਵਟ ਬਣਾਉਂਦਾ ਹੈ il normale funzionamento, ਉਹਦੇ ਨਾਰਮਲ ਕੰਮ ਕਰਨੇ ਦੇ ਵਿੱਚ ਕਹਿੰਦਾ ਚੇਂਜਿੰਗ ਕਰਦਾ ਹੈ ਜਾਂ ਰੁਕਾਵਟ ਬਣਾਉਂਦਾ ਹੈ ਬੈਲਟ ਦੇ ਇਸਤੇਮਾਲ ਵਿੱਚ, ਤੇ ਉਹਨੂੰ ਜੁਰਮਾਨਾ ਕੀਤਾ ਜਾਏਗਾ ਵੇਰੋ। 10 ਨੰਬਰ, il fine del primo scorso, ਕਹਿੰਦਾ ਜਿਹੜੀ ਫਸਟ ਏਡ ਹੈ ਇਹ quello ਉਹ ਵਾਲੀ ਹੁੰਦੀ ਹੈ di cercare di mantenere in vita, ਜ਼ਿੰਦਗੀ ਬਚਾਣੇ ਦੀ, il ferito ਜ਼ਖਮੀ ਦੀ, con semplici e immediati interventi, ਜਿਹੜਾ ਤੁਸੀਂ ਸਿੰਪਲ ਔਰ ਫੌਰਨ ਮਦਾਖਲਤ ਕਰਦੇ ਹੋ, ਕਹਿੰਦਾ ਇਹਦੇ ਨਾਲ ਜਿਹੜੀ ਤੁਸੀਂ ਫੌਰਨ ਜ਼ਿੰਦਗੀ ਬਚਾਉਂਦੇ ਹੋ, ਹੈਲਪ ਕਰਦੇ ਹੋ, ਇਹਨੂੰ ਆਖਦੇ ਨੇ ਪ੍ਰੀਮੋ ਸਕੋਰਸੋ ਵੇਰੋ। ਅੱਛਾ ਜੀ, 11 ਨੰਬਰ, in un passaggio a livello, ਕਹਿੰਦਾ ਇੱਕ ਫਾਟਕ ਦੇ ਵਿੱਚ si possono trovare le luci rosse, ਕਹਿੰਦਾ ਲਾਲ ਲਾਈਟਾਂ ਮਿਲ ਸਕਦੀਆਂ ਨੇ ਵੇਰੋ ਜੀ, ਮਿਲ ਸਕਦੀਆਂ ਨੇ। 12 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ? ਤੁਸੀਂ ਸੱਜੇ ਮੁੜ ਸਕਦੇ ਹੋ ਔਰ ਖੱਬੇ ਮੁੜ ਸਕਦੇ ਹੋ। Il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ non è consentito, ਵੀ ਇਜਾਜ਼ਤ ਨਹੀਂ, proseguire dritto, ਸਿੱਧਿਆਂ ਜਾਣੇ ਦੀ, all'incrocio, ਚੌਕ ਤੋਂ ਵੇਰੋ। 13 ਨੰਬਰ, avvicinandosi ad un semaforo, ਕਹਿੰਦਾ ਇਸ਼ਾਰੇ ਦੇ ਨਜ਼ਦੀਕ ਆਇਓ ਕਿ già da molto tempo, ਜਿਹੜਾ ਕਾਫੀ ਟਾਈਮ ਤੋਂ, alla luce verde accesa, ਜਿਹਦੀ ਕਾਫੀ ਲਾਈਟ ਤੋਂ ਕਾਫੀ ਦੇਰ ਤੋਂ verde ਲਾਈਟ ਆਨ ਹੈ, occorre, ਫਿਰ ਕਹਿੰਦਾ ਜ਼ਰੂਰੀ ਹੈ, proseguire con prudenza, ehtiyat ਦੇ ਨਾਲ ਚੱਲਣਾ ਕਹਿੰਦਾ ਜ਼ਰੂਰੀ ਹੈ, pronti eventualmente a fermarsi, ਫਿਰ ਕਹਿੰਦਾ ਰੁਕਣ ਵਾਸਤੇ ਤਿਆਰ ਵੀ ਰਹਿਣਾ ਹੈ, se quando si accende la luce gialla, ਜਦੋਂ ਪੀਲੀ ਲਾਈਟ ਆਨ ਹੋਵੇ, non si è ancora impegnato in crocio, ਤੇ ਜਿਹੜਾ ਜੇ ਚੌਕ ਤੁਸੀਂ ਬਿਜ਼ੀ ਨਹੀਂ ਕੀਤੇ ਆ ਵੇਰੋ। ਅਗਰ ਮਸਲਨ ਤੁਸੀਂ ਦੂਰੋਂ ਆ ਰਹੇ ਹੋ, ਤੁਹਾਨੂੰ ਸੜਕ ਦੇ ਉੱਤੇ ਇਸ਼ਾਰਾ ਨਜ਼ਰ ਆ ਰਿਹਾ ਜਿਹੜਾ ਕਾਫੀ ਟਾਈਮ ਤੋਂ ਵੇਰਦੇ ਵੇ, ਇਹਦਾ ਕੀ ਮਤਲਬ ਹੈ? ਵੀ ਹੁਣ ਜਾਲੋ ਜਿਹੜਾ ਹੈ ਆਨ ਹੋਣ ਵਾਲਾ ਹੈ, ਇਸ ਵਾਸਤੇ ਆਪਣੇ ਮਾਈਂਡ 'ਚ ਰੱਖਣਾ ਹੈ ਔਰ ਤਿਆਰ ਰਹਿਣਾ ਹੈ ਰੁਕਣ ਵਾਸਤੇ। 14 ਨੰਬਰ, ਇਹ obbligatorio ridurre la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ nelle strade provinciali, ਜਿਹੜੀਆਂ ਪ੍ਰੋਵਿੰਸ਼ੀਅਲੀ ਸੜਕਾਂ ਨੇ ਉਹਨਾਂ ਦੇ ਉੱਤੇ ਫਾਲਸੋ। 15 ਨੰਬਰ, giungendo in vicinanza di un incrocio, ਕਹਿੰਦਾ ਇੱਕ ਚੌਕ ਦੇ ਨਜ਼ਦੀਕ ਪਹੁੰਚੇ ਹੋ, si deve usare la massima prudenza, ਕਹਿੰਦਾ ਜ਼ਿਆਦਾ ehtiyat ਇਸਤੇਮਾਲ ਕਰਨੀ ਹੈ, per evitare incidenti, ਐਕਸੀਡੈਂਟ ਤੋਂ ਬਚਣੇ ਦੇ ਵਾਸਤੇ ਵੇਰੋ ਜੀ। ਅੱਛਾ ਜੀ, massima prudenza ਆ ਗਿਆ, sempre vero, 3 falso, meno, moderata और rossana। ਠੀਕ ਹੈ, ਤੇ ਲਓ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।